ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਜਿਹੜਾ ਵਿਵਾਦਾਂ ਦੇ ਵਿੱਚ ਆ, ਵਿਵਾਦ ਇਹਨਾਂ ਵਿਧਾਇਕਾਂ ਦਾ ਖਹਿੜਾ ਕਿਉਂ ਨਹੀਂ ਛੱਡ ਰਹੇ? ਪਹਿਲਾਂ ਕੋਠੀ ਵਾਲਾ ਚੱਕਰ ਪੈ ਗਿਆ, ਫਿਰ ਮੋਗੇ ਦੇ ਵਿੱਚ ਏਸੀਆਂ ਵਾਲਾ ਚੱਕਰ ਪੈ ਗਿਆ, ਫਿਰ ਵਿੱਚ ਦੀ ਹੋਰ ਇੱਕ ਦੋ ਵੀਡੀਓ ਦੀ ਚਰਚਾ ਹੋਣ ਲੱਗ ਪਈ ਤੇ ਹੁਣ ਆ ਨਵੇਂ ਵਿਧਾਇਕ ਸਭ ਕਿਹੜੇ ਨੇ ਜਿਹੜੇ ਵਿਵਾਦਾਂ ਦੇ ਵਿੱਚ ਨੇ? ਪ੍ਰਵੀਨ ਜੀ, ਮੈਨੂੰ ਲੱਗਦਾ ਚਰਚਾ 'ਚ ਰਹਿਣਾ ਆਉਂਦਾ ਹੈ ਆਮ ਆਦਮੀ ਪਾर्टी ਨੂੰ। ਸੋ ਬਦਨਾਮ ਹੋंगे तो क्या नाम ना होगा, है ना, ਉਹ ਹਵਾਲੇ ਨਾਲ ਮੈਨੂੰ ਲੱਗਦਾ ਕਹਿੰਦੇ ਕਿ ਐਂ ਵੀ ਚੱਲੀਏ ਕਿ ਉਹ ਤਾਂ ਐਮਐਲਏ ਬੋਲਦੇ ਨਹੀਂ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਮਸਲਿਆਂ ਤੋਂ ਚੁੱਪ ਵੱਟੀ ਆ। ਵਿਧਾਨ ਸਭਾ 'ਚ ਵੀ ਪੁੱਛ ਕੇ ਬੋਲਣਾ ਤੇ ਬਾਹਰ ਵੀ ਬੋਲਣ ਦੀ ਹਦਾਇਤ ਨਹੀਂ, ਬਕਾਇਦਾ ਹੁਕਮ ਜਾਰੀ ਹੈ ਦਿਖਾ ਕੇ ਬੋਲਣਾ, ਪੁੱਛ ਕੇ ਬੋਲਣਾ। ਮੰਤਰੀਆਂ ਦੇ ਨਾਲ ਕੇਂਦਰ ਮਤਲਬ ਮੰਤਰੀਆਂ ਦੇ ਨਾਲ ਹਾਈ ਕਮਾਂਡ ਦੇ ਬੰਦੇ ਲਾਏ ਹੋਏ ਨੇ। ਠੀਕ ਹੈ। ਮੰਤਰੀ ਆਪਣੀ ਮਰਜ਼ੀ ਨਾਲ ਬਿਨਾਂ ਉਹਨਾਂ ਨੂੰ ਪੁੱਛੇ, ਬਿਨਾਂ ਦਿਖਾਏ ਕੋਈ ਬਿਆਨ ਨਹੀਂ ਜਾਰੀ ਕਰ ਸਕਦਾ। ਠੀਕ ਹੈ। ਉੱਥੋਂ ਪਾਸ ਹੋ ਕੇ ਆਉਂਦਾ। ਤੇ ਇਸ ਲਈ ਫਿਰ ਐਮਐਲਏ ਨੇ ਕਿਸੇ ਹਵਾਲੇ ਨਾਲ ਤਾਂ ਚਰਚਾ 'ਚ ਰਹਿਣਾ ਨਾ। ਤੇ ਲਿਸਟ ਬਿਲਕੁਲ ਜਿਵੇਂ ਤੁਸੀਂ ਦੁਰਸਤ ਫਰਮਾਇਆ, ਲਿਸਟ ਬਹੁਤ ਲੰਬੀ ਹੁੰਦੀ ਜਾਂਦੀ ਆ। ਜੀ ਹੋ ਸਕਦਾ ਮੇਰੇ ਕੋਲ ਵੀ ਉਹਦੇ ਵਿੱਚੋਂ ਕੁਝ ਛੁੱਟ ਜਾਵੇ ਜਿਹੜੀ ਆਮ ਆਦਮੀ ਪਾਰਟੀ 'ਚ ਦੁਰਸਤ ਕਰ ਦੇਵੇ ਕਿ ਨਹੀਂ ਜੀ ਜਨਾਬ ਦੀਪਕ ਚਨਾਥਲ ਜੀ ਤੁਸੀਂ ਝੂਠ ਬੋਲਦੇ, ਸਾਡੇ ਤਾਂ 4 ਹੋਰ ਐਮਐਲਏ ਜਾਂ ਮੰਤਰੀ ਵਿਵਾਦਾਂ 'ਚ ਰਹੇ ਨੇ, ਉਹਨਾਂ ਦਾ ਨਾਂ ਹੀ ਨਹੀਂ ਲਿਆ ਸੀ। ਵਿਜੇ ਸਿੰਗਲਾ ਜੀ ਪਹਿਲੇ ਮੁੱਖ ਮੰਤਰੀ ਨੇ ਬਾਂਹ ਫੜ ਕੇ ਬਿਠਾਇਆ ਕਿ ਆਹ ਜੀ ਫੜ ਲਿਆ ਜੀ ਕਮਿਸ਼ਨ ਵਾਲਾ ਬੰਦਾ। ਉਹ ਤੋਂ ਬਾਅਦ ਕੁਝ ਨਹੀਂ ਹੋਇਆ ਜੀ। ਚਲੋ ਉਸ ਤੋਂ ਬਾਅਦ ਸਰਾਰੀ ਕਾਂਡ ਲੰਮਾ ਖਿੱਚਿਆ, ਸਰਕਾਰ ਨੇ ਬੜਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਰਿਆ। ਚਲੋ ਜੀ ਉਸ ਤੋਂ ਬਾਅਦ ਫਿਰ ਕਟਾਰੂ ਚੱਕ ਮਾਮਲਾ, ਉਸ ਨੂੰ ਸਰਕਾਰ ਐਂ ਲੈ ਗਈ ਕਿ ਜਿਵੇਂ ਤਾਂ ਜਾਇਜ਼ ਕੰਮ ਸੀਗਾ, ਮਾਨਤਾ ਹੀ ਦੇਤੀ ਕਿ ਮਨਜ਼ੂਰ ਹੈ ਜੀ ਸਾਨੂੰ ਕਟਾਰੂ ਚੱਕ ਵੀ ਤੇ ਉਹਦਾ ਕਾਂਡ ਵੀ ਜੀ। ਚੁੱਪੇ ਵੱਟ ਗਈ ਹੈ। ਇਸ ਵਿਚਾਲੇ ਬੀਬੀ ਮਾਣੂਕੇ ਵਾਲਾ ਮਾਮਲਾ ਆ ਗਿਆ, ਹੈ ਨਾ, ਕਿ ਟੂਟੀਆਂ ਜੀ, ਪਹਿਲਾਂ ਕੋਠੀ ਫਿਰ ਟੂਟੀਆਂ, ਮਤਲਬ ਉਹ ਐ ਨਹੀਂ ਤੇ ਐ ਇੰਨਾ ਕਿ ਸਹੀ। ਚਲੋ ਹੈ ਨਾ, ਜਾਂਦੇ ਚੋਰ ਦੀ ਕਹਿੰਦਾ ਲੰਗੋਟੀ ਸੀ, ਸੋ ਇਹ ਉਲਟਾ ਸੀਗਾ ਕਿ ਚੋਰ ਕਹਿੰਦਾ ਕਿ ਕੋਈ ਨਾ ਪੂਰਾ ਨਹੀਂ ਸੀ ਤਾਂ ਮੈਂ ਹੀ ਲੰਗੋਟ ਲੈ ਜਾਵਾਂ। ਸੋ ਟੂਟੀਆਂ ਤੇ ਏਸੀਆਂ ਤੇ ਆ ਗਏ ਚੋਰ। ਸੋ ਉਹ ਮਾਮਲਾ। ਪਰ ਇਹਦੇ ਵਿਚਾਲੇ ਤੁਸੀਂ ਮੋਗੇ ਵਾਲੀ ਗੱਲ ਕਰਦੇ ਹੋ ਕਿ ਹਸਪਤਾਲ ਵਾਲੇ ਏਸੀ, ਹੈ ਨਾ, ਘਰਾਂ 'ਚ ਲਵਾਉਣ ਵਾਲਾ ਮਾਮਲਾ, ਉਹ ਸਾਰਾ ਚੱਲੀ ਗਿਆ। ਬੇਸ਼ੱਕ ਇਹ ਸਾਰੇ ਸਵਾਲ ਹੈਗੇ ਜਿਨ੍ਹਾਂ ਦੀ ਮੈਂ ਨਾਂ ਲੈ ਰਿਹਾ, ਵਿਜੇ ਸਿੰਗਲਾ, ਸਰਾਰੀ, ਕਟਾਰੂ ਚੱਕ, ਮਾਣੂਕੇ, ਮੋਗਾ, ਇਹ ਸਾਰੇ ਭ੍ਰਸ਼ਟਾਚਾਰ ਜਾਂ ਮਤਲਬ ਕਿ ਸਮਾਜਿਕ ਕਦਰਾਂ ਕੀਮਤਾਂ ਤੋਂ ਹਟ ਕੇ ਵਾਲੇ ਮਾਮਲੇ। ਪਰ ਵਿਵਾਦ ਤਾਂ ਜੋੜੇ ਮਾਜਰਾ ਦਾ ਵੀ ਰਿਹਾ ਜੀ, ਰਿਹਾ, ਬਿਲਕੁਲ ਰਿਹਾ। ਚਾਹੇ ਉਸ ਨੂੰ ਕੁਝ ਨੇ ਉਹਦੇ ਫੈਸਲੇ ਨੂੰ ਬੜਾ ਦੁਰਸਤ ਠਹਿਰਾਇਆ ਸੀ ਕਿ ਉਹਨੇ ਸਹੀ ਕੀਤਾ ਵਾਈਸ ਚਾਂਸਲਰ ਨਾਲ ਜੋ ਹੋਣਾ ਚਾਹੀਦਾ ਸੀਗਾ ਕਿ ਉਹਨੂੰ ਦਿਖਾ ਦਿੱਤੀ ਜੇ ਉੱਥੇ ਮਰੀਜ਼ ਪੈਂਦੇ ਨੇ, ਆਮ ਲੋਕ ਪੈਂਦੇ ਨੇ ਤਾਂ ਉਹ ਕਿਉਂ ਨਹੀਂ। ਬੇਸ਼ੱਕ ਉਹਦੇ ਚੱਕਰ 'ਚ ਉਹਨੂੰ ਆਪਣਾ ਉਹ ਮੰਤਰਾਲਾ ਗਵਾਉਣਾ ਪਿਆ, ਸਰ ਵਿਵਾਦ ਤਾਂ ਉਹਦਾ ਵੀ ਰਿਹਾ। ਵਿਵਾਦਾਂ 'ਚ ਤਾਂ ਉਹ ਵੀ ਆ ਗਿਆ ਸੀਗਾ ਇੱਕ ਐਮਐਲਏ ਜਿਹੜਾ ਕਹਿੰਦੇ ਜੀ ਆਪਣੀ ਘਰ ਵਾਲੀ ਨੂੰ ਪੇਪਰ ਦਵਾਈ ਜਾਂਦਾ ਹੋਰਾਂ ਨੂੰ ਬਿਠਾ ਕੇ ਕੁਛ, ਹੈ ਨਾ, ਉਹ ਵੀ ਵਿਵਾਦ ਖੂਬ ਚਰਚਾ 'ਚ ਰਹੇ। ਸੋ ਇੱਥੋਂ ਤੱਕ ਕਿ ਅਮਿਤ ਰਤਨ ਵਾਲਾ ਮਾਮਲਾ, ਸਾਰਾ ਕੁਝ ਸੱਚ ਸਾਹਮਣੇ ਆ ਗਿਆ, ਵੀਡੀਓ ਸਾਫ਼ ਦਿਖ ਰਹੀ ਆ। ਉਹ ਕਾਂਡ ਕਿਵੇਂ ਭੁੱਲ ਜਾਣਗੇ ਪੰਜਾਬ ਦੇ ਲੋਕ? ਕਿਆ ਭਾਈ ਐਮਐਲਏ ਦੇ ਆ ਕਾਰੇ ਨੇ। ਅਮਿਤ ਰਤਨ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਤੇ ਮਤਲਬ ਚਰਚਿਤ ਟਰੋਲ ਵਾਲੀਆਂ ਵੀਡੀਓ ਦਾ ਮਾਮਲਾ, ਚਾਹੇ ਉਹ ਦੇਵਮਾਨ ਦਾ ਸੀ ਕਿ ਜੀ ਟਰੱਕਾਂ ਵਾਲੀਆਂ ਬੜੀਆਂ ਟਿਊਬਾਂ ਲੈ ਕੇ ਗਿੱਟੇ ਗਿੱਟੇ ਪਾਣੀ 'ਚ ਖੜੇ ਆ ਜਨਾਬ, ਹੈ ਨਾ, ਗਊਆਂ ਨੂੰ ਕੇਲੇ ਖਿਲਾ ਰਹੇ ਨੇ, ਕਛੂਆ ਬਚਾ ਰਹੇ ਨੇ ਜੀ, ਆ ਕਛੂ ਫੜ ਲਿਆ ਸੀ, ਬਚਾ ਲਿਆ, ਕਹਿੰਦੇ ਆ ਜੀ ਬੂਟੀ ਬਚਾ ਲਈ ਅਸੀਂ, ਰੁੜੀ ਜਾਂਦੀ। ਸੋ ਵੀਡੀਓ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਦੇਵਮਾਨ ਦੀਆਂ ਕਿ ਭਾਈ ਹਕੀਕਤ 'ਚ ਕੰਮ ਕੌਣ ਕਰ ਰਿਹਾ, ਤੁਸੀਂ ਫੋਟੋਆਂ ਖਿਚਾਉਣ 'ਚ ਲੱਗੇ ਹੋ। ਅਗਲਾ ਕਹਿੰਦਾ ਮੈਨੂੰ ਹੁਣ ਮੁੱਖ ਮੰਤਰੀ ਬਣਾਓ, ਮੈਂ ਤਾਂ ਡਿਜ਼ਰਵ ਕਰਦਾ, ਸਾਰਾ ਕੋਰਸ ਪੂਰਾ ਕਰ ਲਿਆ ਮੈਂ ਤਾਂ। ਸੋ ਇੱਧਰ ਇਸੇ ਦੌਰਾਨ ਅਸ਼ੋਕ ਪ੍ਰਾਸ਼ਰ ਪੰਮੀ ਐਮਐਲਏ ਕਹਿੰਦੇ ਆ ਕਿੱਥੇ ਲੁਧਿਆਣੇ ਵਾਲਾ, ਉਹਦੀ ਚਾਹੇ ਉਹ ਪੁਰਾਣੀ ਵੀਡੀਓ ਆ ਫਿਰ ਚਰਚਾ 'ਚ ਆ ਗਈ ਕਿ ਕਹਿੰਦੇ ਜੀ ਆਪ ਵਾਲਿਆਂ ਨੇ ਤਾਂ ਇੱਕ ਨਵਾਂ ਕੋਰਸ ਕਰ ਲਿਆ ਕਿ ਬਿਨਾਂ ਪਾਣੀ ਤੋਂ ਵੀ ਅੱਗ ਬੁਝਿਆ ਕਰੂਗੀ। ਹੁਣ ਉਹ ਖਾਲੀ ਉਹ 3-4 ਲੀਟਰ ਵਾਲੀ ਮੈਨੂੰ ਲੱਗਦਾ ਕੇਤਲੀ ਜੀ ਆ, ਜਿਹੜੀ ਆਪਾਂ ਚਾਹ ਗਰਮ ਠੰਡੀ ਰੱਖਣੀ ਹੋਵੇ, ਪਾਣੀ ਰੱਖਣਾ ਹੋਵੇ, ਉਹਦੇ ਨਾਲੇ ਖਾਲੀ ਨਾਲੇ ਫੋਟੋਆਂ ਖਿਚਾ ਰਹੇ ਐ ਡਰਾਮਾ ਕਰਕੇ ਉਹਦੀ। ਪਰ ਹੁਣ ਆਹ ਲਿਸਟ ਦੇ ਵਿੱਚ ਇੱਕ ਐਮਐਲਏ ਹੋਰ ਸ਼ਾਮਲ ਹੋ ਗਿਆ, ਉਹਨੇ ਜੈਤੋਂ ਤੋਂ ਐਮਐਲਏ, ਫਰੀਦਕੋਟ ਜ਼ਿਲ੍ਹੇ ਦੇ ਜੈਤੋਂ ਵਿਧਾਨ ਸਭਾ ਹਲਕੇ ਤੋਂ ਅਮਲੋਕ ਸਿੰਘ ਐਮਐਲਏ ਆ ਜੀ। ਠੀਕ ਹੈ। ਤੇ ਜਨਾਬ ਦਾ ਪੇਚਾ ਪੈ ਗਿਆ ਚੰਡੀਗੜ੍ਹ ਪੁਲਿਸ ਨਾਲ। ਤੇ ਉਹਦਾ ਇੱਕ ਕਲਿੱਪ ਵਾਇਰਲ ਹੋ ਰਿਹਾ ਜਿਹਦੇ ਵਿੱਚ ਅਮਲੋਕ ਸਿੰਘ ਦੀ ਬੋਲੀ ਐਮਐਲਏ ਵਾਲੀ ਨਹੀਂ ਆ। ਠੀਕ ਹੈ। ਭਾਸ਼ਾ ਸੱਭਿਅਕ ਨਹੀਂ ਹੈ, ਤਰੀਕਾ ਸੱਭਿਅਕ ਨਹੀਂ ਹੈ, ਆਪਣੇ ਆਪ ਤੇ ਕੰਟਰੋਲ ਨਹੀਂ ਹੈ। ਉਹਦੀ ਫੋਨ ਤੇ ਹੱਥ ਮਾਰ ਕੇ ਫੋਨ ਡਿੱਗ ਗਿਆ ਤੇ ਸ਼ਬਦ ਇਹੋ ਜਿਹੇ ਬੋਲੇ ਜਿਹੜੇ ਆਮ ਸੁਣੇ ਨਹੀਂ ਜਾਂਦੇ, ਹੈ ਨਾ, ਉਹ ਸਾਰਾ ਕੁਝ। ਪਰ ਅਮਲੋਕ ਸਿੰਘ ਦਾ ਕਹਿਣਾ ਕਿ ਮੇਰੇ ਨਾਲ ਪਹਿਲਾਂ ਬਦਤਮੀਜ਼ੀ ਚੰਡੀਗੜ੍ਹ ਪੁਲਿਸ ਨੇ ਕੀਤੀ, ਉਹਨਾਂ ਦਾ ਵਿਵਹਾਰ ਮੇਰੇ ਨਾਲ ਸਹੀ ਨਹੀਂ ਸੀ, ਪਤਨੀ ਦੇ ਹੁੰਦਿਆਂ ਉਹਦੇ ਸ਼ਬਦ ਗਲਤ ਸੀ, ਉਹਦਾ ਤਰੀਕਾ ਗਲਤ ਸੀ। ਅਮਲੋਕ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਵਾਲਾ ਕਹਿ ਰਿਹਾ ਸੀ ਨਾਲ ਦਾ ਜਿਹੜਾ ਹਲੀਮੀ ਨਾਲ ਗੱਲ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਐਮਐਲਏ ਸਾਹਿਬ ਛੱਡੋ, ਇਹਦੀ ਬੀਪੀ ਵੱਧ ਜਾਂਦਾ ਹੈ ਤਾਂ ਸਾਨੂੰ ਵੀ ਤੰਗ ਕਰਦਾ ਹੈ, ਕੋਈ ਗੱਲ ਨਹੀਂ, ਇਹੋ ਜਿਹਾ ਮਸਲਾ ਨਹੀਂ। ਪਰ ਇਹ ਸਾਰੀਆਂ ਗੱਲਾਂ ਮੂੰਹ ਜ਼ਬਾਨੀ ਨੇ ਜੀ। ਜੋ ਵੀਡੀਓ 'ਚ ਦਿਖ ਰਿਹਾ ਉਹ 'ਚ ਅਮਲੋਕ ਸਿੰਘ ਆਪਾ ਖੁੰਦਾ ਦਿਖ ਰਿਹਾ, ਉਹ ਸਰ ਕਰ ਰਿਹਾ। ਸਹੀ ਹੈ, ਬਿਲਕੁਲ।
ਹੁਣ ਇਹ ਮਲੋਕ ਸਿੰਘ ਦਾ ਇਹ ਵੀ ਕਹਿਣਾ ਕਿ ਜਦੋਂ ਸਾਨੂੰ ਰੋਕਿਆ, ਮੇਰਾ ਗਨਮੈਨ ਉਤਰਿਆ, ਉਹਨੇ ਮੇਰੀ ਆਇਡੈਂਟੀਟੀ ਦੱਸੀ ਉਹਨੂੰ, ਕਹਿੰਦਾ। ਠੀਕ ਹੈ। ਪ੍ਰਵੀਨ ਜੀ, ਸਵਾਲ ਆਇਡੈਂਟੀਟੀ ਦਾ ਜਾਂ ਕਾਨੂੰਨ ਤੋੜਨ ਦਾ? ਹਾਂ, ਬਿਲਕੁਲ, ਬਿਲਕੁਲ ਸਹੀ ਹੈ। ਤੁਸੀਂ ਇਹ ਦੱਸਣ ਦੀ ਬਜਾਏ ਕਿ ਮੈਂ ਐਮਐਲਏ ਹਾਂ, ਤੁਸੀਂ ਇਹ ਪੁੱਛੋ ਕਿ ਜਨਾਬ ਰੋਕਿਆ ਕਿਉਂ ਹੈ। ਉਲਟਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਕਹੀ ਜੀ ਹੈ। ਤੁਸੀਂ ਇਹ ਦੱਸਣ ਦੀ ਬਜਾਏ ਤੁਸੀਂ ਉਹਨੂੰ ਪੁੱਛੋ, ਉਹ ਕਹਿੰਦਾ ਕੋਈ ਨਾ, ਫਿਰ ਐਮਐਲਏ ਹੋਏਗਾ, ਘਰੇ ਹੋਏਗਾ, ਇੱਥੇ ਨਹੀਂ ਚੱਲਦਾ। ਜੀ। ਤੇ ਇਸ ਲਈ ਐਮਐਲਏ ਨੇ ਆਪਣੀ ਹਲੀਮੀ, ਆਪਣੀ ਨਿਮਰਤਾ, ਆਪਣੇ ਅਹੁਦੇ ਦਾ ਰੁਤਬਾ ਤਾਂ ਰੱਖਿਆ ਹੀ ਨਹੀਂ ਨਾ। ਇਹ ਤਾਂ ਹੋਰ ਵੀ ਜ਼ਿੰਮੇਵਾਰੀ ਬਣਦੀ ਸੀ, ਜੇ ਪਰਿਵਾਰ ਨਾਲ ਸੀ ਤੁਹਾਡਾ, ਹੋਰ ਵੀ ਜ਼ਿੰਮੇਵਾਰ ਹੋ ਕੇ ਤੁਹਾਨੂੰ ਨਾਗਰਿਕ ਪੇਸ਼ ਹੋਣਾ ਚਾਹੀਦਾ। ਤੁਸੀਂ ਨੁਮਾਇੰਦੇ ਹੋ। ਇਹ ਚੰਡੀਗੜ੍ਹ ਦੇ 17 ਔਰ ਜਿਹੜਾ 34-35 ਵਾਲੀ ਰੋਡ ਜੁੜਦੀ ਹੈ, ਸੈਕਟਰ 17 ਔਰ 34-35 ਨੂੰ, ਉਸ ਰੋਡ ਦਾ ਮਾਮਲਾ ਹੈ। ਔਰ ਉਸ ਰੋਡ ਦੇ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਮਾਮਲੇ 'ਚ ਮਲੋਕ ਸਿੰਘ ਵਿਵਾਦਾਂ 'ਚ ਕਰ ਰਹੇ ਨੇ, ਲੋਕ ਦੋ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ। ਪਰ ਇਸ ਵੀਡੀਓ ਨੇ ਇੱਕ ਵਾਰ ਇੱਕ ਹੋਰ ਨਵੇਂ ਐਮਐਲਏ ਨੂੰ ਵਿਵਾਦਾਂ 'ਚ ਲਿਆਂਦਾ, ਤੇ ਲਿਸਟ ਲੰਬੀ ਹੁੰਦੀ ਜਾਣੀ ਹੈ ਜਨਾਬ। ਅਜੇ ਤਾਂ ਸਾਲ ਹੀ ਡੇਢ ਹੋਇਆ, ਤੇ ਸਾਲ ਡੇਢ ਸਾਲ 'ਚ ਜੇ ਇੰਨੇ ਕਾਰੇ ਹੋ ਰਹੇ ਨੇ, ਤਾਂ ਇਹ ਕਿਹੜੀ ਇਮਾਨਦਾਰੀ ਤੇ ਕਿਹੜਾ ਬਦਲਾ, ਇਹ ਸੋਚਣ ਦੀ ਲੋੜ ਹੈ। ਜੀ, 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 ਬਿਲਕੁਲ।